ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਖਬਰਾਂ ਘਟਨਾਵਾਂ ਬਾਰੇ ਕਰਾਂਗੇ ਖਾਸ ਚਰਚਾ। ਪਰ ਉਸ ਤੋਂ ਪਹਿਲਾਂ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਪ੍ਰੋਗਰਾਮ ਦੇ ਸਪਾਂਸਰਸ ਦਾ। ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਿਸੇ ਵੀ ਪਾਲਿਸੀ ਦੇ ਵਿੱਚ ਬਦਲਾਅ ਕਰਨਾ ਜਾਂ ਚਾਹੁੰਦੇ ਹੋ ਹੋਰ ਜਾਣਕਾਰੀਆਂ ਤਾਂ ਅੱਜ ਹੀ ਡਾਇਲ ਕਰੋ 460 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਤੁਹਾਡਾ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਇਹਨਾਂ ਦੇ ਨਾਲ 400 ਇਹਨਾਂ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਤੇ ਬਿਸਲਾ ਫੈਮਿਲੀ ਫ੍ਰਿਜ਼ਨੋ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ, ਜਿੱਥੇ ਡਰੱਗ ਦੀ ਇੱਕ ਛੋਟੀ ਜਿਹੀ ਮਾਤਰਾ ਦੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਾਸੀ 2.5 ਗ੍ਰਾਮ ਯਾਨੀ ਕਿ 2.5 ਗ੍ਰਾਮ ਜਿਹੜੀ ਡਰੱਗ ਆ ਉਹ ਆਪਣੇ ਕੋਲ ਰੱਖ ਸਕਣਗੇ, ਜਿਹਦੇ ਵਿੱਚ ਉਹ ਫੈਂਟਨਲ, ਮੋਰਫਿਨ ਤੇ ਹੋਰ ਜਿਹੜੀ ਕੋਕੇਨ ਤੇ ਹੈਰੋਇਨ ਦੇ ਨਾਲ ਸੰਬੰਧਿਤ ਜਿਹੜੀਆਂ ਡਰੱਗਸ ਆ ਉਹ ਰੱਖ ਲੈਣਗੇ। ਕੈਨੇਡਾ ਦੀ ਫੈਡਰਲ ਗਵਰਨਮੈਂਟ ਦੇ ਨਾਲ ਜਿਹੜਾ ਇਹ ਪਿਛਲੇ 2-3 ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀਗੀ ਬ੍ਰਿਟਿਸ਼ ਕੋਲੰਬੀਆ ਦੀ, ਤੇ ਹੁਣ ਉਹਨਾਂ ਨੇ ਜਿਹੜੀ ਇਜਾਜ਼ਤ ਦਿੱਤੀ ਉਹ 3 ਸਾਲਾਂ ਵਾਸਤੇ ਦਿੱਤੀ ਗਈ ਹੈ। ਇਹਦੇ ਨਾਲ ਹੀ ਇਹ ਇੱਕ ਚਰਚਾ ਹੋਰ ਚੱਲ ਪਈ ਹੈ ਕਿ ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ ਇੱਕ ਐਕਸਪੈਰੀਮੈਂਟ ਹੈ ਜਿਸ ਤਰ੍ਹਾਂ ਦਾ ਅਮਰੀਕਨ ਸੂਬੇ ਓਰੇਗਨ ਨੇ ਕੀਤਾ ਸੀ 2020 ਦੇ ਵਿੱਚ ਡਰੱਗ ਨੂੰ ਲੈ ਕੇ। ਸੋ ਹੁਣ ਇਸ ਜਿਹੜੀ ਇਜਾਜ਼ਤ ਦਿੱਤੀ ਗਈ ਹੈ, ਇਹਦੇ ਨਾਲ ਹੁਣ ਕਈ ਤਰ੍ਹਾਂ ਦੀ ਚਰਚਾ ਕੈਨੇਡਾ ਦੇ ਵਿੱਚ ਚੱਲ ਪਈ ਹੈ। ਇਹਦੇ ਫਾਇਦੇ ਤੇ ਇਹਦੇ ਨੁਕਸਾਨਾਂ ਤੇ ਚਰਚਾ ਚੱਲ ਰਹੀ ਹੈ। ਤੇ ਨਾਲ ਹੀ ਹੁਣ ਤੱਕ ਕਿਹਾ ਜਾ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਦੀ ਜਿਹੜੀ ਸਮੱਸਿਆ ਹੈ, ਉਹ ਗੰਭੀਰ ਰੂਪ ਧਾਰਨ ਕਰ ਗਈ ਹੈ। ਤੇ ਜਿਹੜੇ ਇਸ ਗੱਲ ਦੇ ਪੱਖ ਦੇ ਵਿੱਚ ਨੇ, ਖਾਸ ਕਰਕੇ ਜਿਹੜੇ ਸਰਕਾਰ ਪੱਖੀ ਲੋਕ ਨੇ ਜਾਂ ਸਰਕਾਰ, ਉਹਨਾਂ ਦਾ ਦਾਅਵਾ ਇਹ ਹੈ ਕਿ ਇਹ ਨਸ਼ੇ ਦੇ ਨਾਲ ਨਜਿੱਠਣ ਦੇ ਵਿੱਚ ਜਿਹੜੇ ਲੋਕ ਚੋਰੀ ਛਿਪੇ ਨਸ਼ਾ ਕਰਦੇ ਨੇ ਜਾਂ ਨਸ਼ੇ ਖਾਤਰ ਕ੍ਰਾਈਮ ਕਰਦੇ ਨੇ ਜਾਂ ਜਿਹੜੇ ਜੇਲ੍ਹਾਂ ਭਰੀਆਂ ਨਹੀਂ ਜਾ ਸਕਦੀਆਂ, ਉਹਨਾਂ ਦਾ ਇਹ ਜਿਹੜਾ ਤਰਕ ਹੈ। ਪਰ ਦੂਜੇ ਪਾਸੇ ਚਰਚਾ ਇਹ ਵੀ ਹੈ ਕਿ ਨਸ਼ੇ ਦੀ ਸਮੱਸਿਆ ਨਾਲੋਂ, ਲੋਕਾਂ ਨੂੰ ਨਿਜਾਤ ਦਿਵਾਉਣ ਨਾਲੋਂ, ਨਸ਼ੇ ਦੀ ਸਮੱਸਿਆ ਤੇ ਕਾਬੂ ਪਾਉਣ ਦੇ ਨਾਲੋਂ ਸਰਕਾਰ ਹੁਣ ਇੱਕ ਛੋਟੀ ਜਿਹੀ ਮਾਤਰਾ ਜਿਹੜੀ ਹੈ ਉਹ ਰੱਖਣ ਦੀ ਇਜਾਜ਼ਤ ਦੇ ਰਹੀ ਹੈ। ਤੇ ਨਾਲ ਹੀ ਇਹ ਹੈ ਕਿ ਇਹ 3 ਸਾਲਾਂ ਵਾਸਤੇ ਜਿਹੜਾ ਐਕਸਪੈਰੀਮੈਂਟ ਹੈ, ਇੱਕ ਜਿਹੜੀ ਵੈਸਟ ਕੋਸਟ ਦੀ ਪ੍ਰੋਵਿੰਸ ਆ ਉਹ ਕਰੂਗੀ। ਤੇ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੂਬੇ ਦੇ ਘੱਟੋ ਘੱਟ 10,000 ਲੋਕਾਂ ਦੀ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ। ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਹ 31 ਜਨਵਰੀ 2023 ਤੋਂ 31 ਜਨਵਰੀ 2026 ਤੱਕ ਲਾਗੂ ਰਹੂਗਾ। ਜਿਹੜਾ ਕੁਛ ਐਕਸਪਰਟ ਨੇ ਜਿਨ੍ਹਾਂ ਦੀ ਰਾਏ ਇਹ ਹੈ ਕਿ ਕੁਐਸਚਨਿੰਗ ਹੋ ਸਕਦੀ ਹੈ, ਜਿਨ੍ਹਾਂ ਕੋਲੋਂ 2.5 ਗ੍ਰਾਮ ਜਿਹੜੀ ਹੈ ਇਹ ਮਾਤਰਾ ਦੀ ਮਿਲਿਆ ਕਰੂਗੀ, ਪਰ ਉਹਨਾਂ ਨੂੰ ਜਿਹੜਾ ਉਹ ਕੋਈ ਜੇਲ੍ਹ ਜਾਂ ਕੋਈ ਸਜ਼ਾ ਨਹੀਂ ਹੋ ਸਕੂਗੀ। ਪਰ ਉਹ ਕਹਿੰਦੇ ਕਿ ਇਹ ਕਾਫੀ ਨਹੀਂ ਹੈ ਕਿਸੇ ਡਰੱਗ ਐਡਿਕਟਡ ਬੰਦੇ ਦੇ ਨਾਲ ਸਿੱਝਣ ਦੇ ਲਈ ਜਾਂ ਉਹਦੀ ਮੁੱਖ ਧਾਰਾ ਦੇ ਵਿੱਚ ਵਾਪਸੀ ਕਰਾਉਣ ਦੇ ਲਈ। ਸੋ ਇਸ ਖਬਰ ਦੀ ਚਰਚਾ ਜ਼ੋਰਾਂ ਤੇ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਨਸ਼ੇ ਦੀ ਰੱਖਣ ਦੀ ਇਜਾਜ਼ਤ ਤੋਂ 2.5 ਗ੍ਰਾਮ ਤੁਸੀਂ ਡਰੱਗ ਰੱਖ ਸਕਦੇ ਹੋ, ਜਿਹਦੇ ਵਿੱਚ ਕੋਕੀਨ, ਹੈਰੋਇਨ, ਮੈਥਾਫੈਟਾਮਾਈਨ, ਫੈਂਟਨਲ ਤੇ ਮੋਰਫਿਨ ਦੀਆਂ ਨਾਂ ਦੀਆਂ ਜਿਹੜੀਆਂ ਡਰੱਗਸ ਨੇ ਉਹ ਸ਼ਾਮਲ ਨੇ। ਉਧਰ ਦੂਜੇ ਪਾਸੇ ਇੱਕ ਰਿਪੋਰਟ ਹੋਰ ਵੀ ਆਈ ਹੈ ਜਿਹਦੇ ਤੇ ਚਰਚਾ ਕਰਨੀ ਬਣਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ ਖਤਰਨਾਕ ਡਰੱਗਸ ਲੈਣ ਕਰਕੇ 2022 ਦੇ ਵਿੱਚ 2200 ਲੋਕਾਂ ਦੀ ਮੌਤ ਹੋਈ ਹੈ। ਇਹਨਾਂ ਲੋਕਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ 2021 ਵਾਲਾ ਰਿਕਾਰਡ ਆ 2306 ਲੋਕਾਂ ਵਾਲਾ, ਉਹਦੇ ਨੇੜੇ ਤੇੜੇ ਹੀ ਹੈ, ਜਦੋਂ ਕਿ ਲੋਕ ਇਹ ਖਤਰਨਾਕ ਡਰੱਗ ਲੈਣ ਦੇ ਕਰਕੇ ਮਾਰੇ ਗਏ। ਤਾਂ ਹੁਣ ਇੱਕ ਰਿਪੋਰਟ ਇਹ ਵੀ ਚਰਚਾ ਦੇ ਵਿੱਚ ਹੈ, ਜਿਸ ਦੇ ਵਿੱਚ ਲਗਾਤਾਰ ਦੱਸਿਆ ਗਿਆ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਡਰੱਗ ਦੇ ਰੁਝਾਨ ਰਹੇ ਨੇ, ਖਾਸ ਕਰਕੇ 2021 ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ 2224 ਲੋਕਾਂ ਦੀ ਮੌਤ ਹੋਈ ਸੀ। ਹੁਣ ਤੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਨਸ਼ਿਆਂ ਦੇ ਕਰਕੇ ਜਿਹੜੀਆਂ ਹੋ ਰਹੀਆਂ ਮੌਤਾਂ ਹੈ, ਉਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਜਿਸ ਰਿਪੋਰਟ ਬਾਰੇ ਆਪਾਂ ਚਰਚਾ ਕਰਕੇ ਹਟੇ ਹਾਂ, ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਹੁਣ 2.5 ਗ੍ਰਾਮ ਜੇਕਰ ਤੁਹਾਡੇ ਕੋਲੋਂ ਕੋਕੀਨ ਫੜੀ ਜਾਂਦੀ ਹੈ,
ਹੈਰੋਇਨ ਫੜੀ ਜਾਂਦੀ ਹੈ ਜਾਂ ਹੋਰ ਫੈਂਟਨਲ ਫੜੀ ਜਾਂਦੀ ਹੈ, ਮੋਰਫਿਨ, ਤਾਂ ਉਹਦੇ ਲਈ ਤੁਹਾਨੂੰ ਜੇਲ੍ਹ ਦੇ ਵਿੱਚ ਨਹੀਂ ਸੁੱਟਿਆ ਜਾਊਗਾ। ਤੇ ਉਹਦੇ ਤੇ ਵੀ ਹੁਣ ਚਰਚਾ ਇਹੀ ਹੈ ਕਿ ਇਹਦੇ ਫਾਇਦੇ ਹੋਣਗੇ, ਇਹਦੇ ਸਿੱਟੇ ਚੰਗੇ ਮਿਲਣਗੇ ਜਾਂ ਇਹਦੇ ਸਿੱਟੇ ਨਕਾਰਾਤਮਕ ਮਿਲਣਗੇ। ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਵੈਨਕੂਵਰ ਦੇ ਵਿੱਚ ਕਾਮਾਗਾਟਾ ਮਾਰੂ ਨੂੰ ਸਮਰਪਿਤ ਸਿੱਖ ਸਮਾਰਕ ਦੀ ਫਿਰ ਤੋਂ ਭੰਨਤੋੜ ਕੀਤੀ ਗਈ ਹੈ। ਪਿਛਲੇ 3 ਸਾਲਾਂ ਦੇ ਵਿੱਚ ਇਹ ਤੀਜੀ ਵਾਰ ਹੈ ਕਿ ਇਸ ਸਮਾਰਕ ਨੂੰ ਤੋੜਿਆ ਗਿਆ ਹੋਵੇ। ਇਸ ਤੋਂ ਬਾਅਦ ਹੁਣ ਲਗਾਤਾਰ ਇਸ ਸਮਾਰਕ ਨੂੰ ਇੱਕ ਵਾਰ ਫਿਰ ਇਹ ਚਰਚਾ ਨੇ ਕਿ ਪੇਂਟ ਦੇ ਨਾਲ ਦੂਜੀ ਵਾਰ ਟੁੱਟੇ ਹੋਏ ਸ਼ੀਸ਼ੇ ਦੇ ਨਾਲ ਇਸ ਸਾਲ ਦੀ ਘਟਨਾ ਦੇ ਵਿੱਚ ਬਿਟਕੋਇਨ ਦੇ ਬਾਰੇ ਅਜੀਬ ਸੰਦੇਸ਼ ਲਿਖਿਆ ਗਿਆ। ਹੁਣ ਵੈਨਕੂਵਰ ਪੁਲਿਸ ਡਿਪਾਰਟਮੈਂਟ ਹੈ ਜਿਹੜਾ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ। ਉਧਰ ਕੈਨੇਡਾ ਦੇ ਬਰੈਂਪਟਨ ਦੇ ਵਿੱਚ ਸਥਿਤ ਗੌਰੀ ਸ਼ੰਕਰ ਮੰਦਿਰ ਦੇ ਸੰਸਥਾਪਕ ਅਤੇ ਪੁਜਾਰੀ ਨੇ ਭਾਰਤ ਸਰਕਾਰ ਨੂੰ ਕੈਨੇਡਾ ਦੇ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਦੇ ਪਾਸਪੋਰਟ ਰੱਦ ਕਰਨ ਦੀ ਅਪੀਲ ਕੀਤੀ ਹੈ। ਬਰੈਂਪਟਨ ਸ਼ਹਿਰ ਦੇ ਵਿੱਚ 2 ਦਹਾਕਿਆਂ ਤੋਂ ਰਹਿ ਰਹੇ ਧਿਰੇਂਦਰ ਤ੍ਰਿਪਾਠੀ ਨੇ ਕੈਨੇਡੀਅਨ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੰਦਿਰ ਦੇ ਵਿੱਚ ਭੰਨਤੋੜ ਕਰਨ ਅਤੇ ਇਸ ਦੀਆਂ ਕੰਧਾਂ ਤੇ ਭਾਰਤ ਵਿਰੋਧੀ ਸੰਦੇਸ਼ ਲਿਖਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹਨਾਂ ਗਤੀਵਿਧੀਆਂ ਦੇ ਨਾਲ ਭਾਰਤੀ ਭਾਈਚਾਰੇ ਦੇ ਵਿੱਚ ਗੁੱਸਾ ਹੈ। ਦੱਸਿਆ ਗਿਆ ਇਸ ਮੰਦਿਰ ਦੇ ਪੁਜਾਰੀ ਵੱਲੋਂ, ਜਿਹਦਾ ਨਾਂ ਧਿਰੇਂਦਰ ਤ੍ਰਿਪਾਠੀ ਹੈ, ਉਹ ਕਹਿੰਦੇ ਕਿ ਜਿਸ ਸੜਕ ਤੇ ਮੰਦਿਰ ਸਥਿਤ ਹੈ ਉੱਥੇ ਕੈਮਰੇ ਨਹੀਂ ਲੱਗੇ ਹੋਏ। ਉਹਨਾਂ ਕਿਹਾ ਕਿ ਮੰਦਿਰ ਦੇ ਵਿੱਚ ਇਹਨਾਂ ਲੋਕਾਂ ਨੇ ਭੰਨਤੋੜ ਕੀਤੀ ਤੇ ਸਾਡੇ ਅੰਦਰ ਡਰ ਦਾ ਮਾਹੌਲ ਜਿਹੜਾ ਉਹ ਪੈਦਾ ਹੋਇਆ। ਪਿਛਲੇ 7 ਮਹੀਨਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਘੱਟੋ ਘੱਟ 3 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਕਿਸੇ ਵੀ ਜਿਹੜਾ ਭਾਈਚਾਰੇ ਨਾਲ ਸੰਬੰਧਿਤ ਉਹਦੀਆਂ ਧਾਰਮਿਕ ਥਾਵਾਂ ਤੇ ਜਾਂ ਤਾਂ ਭੰਨਤੋੜ ਹੋਈ ਹੈ ਤੇ ਜਾਂ ਫਿਰ ਉੱਥੇ ਨੁਕਸਾਨ ਕੀਤਾ ਗਿਆ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਅਸੀਂ ਘਟਨਾ ਦੀ ਨਿੰਦਾ ਕਰਦੇ ਹਾਂ ਤੇ ਸਾਡੇ ਦੇਸ਼ ਦੇ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਦੀ ਕੋਈ ਥਾਂ ਨਹੀਂ ਹੈ ਤੇ ਅਸੀਂ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਹੈ ਤੇ ਆਪਣੇ ਧਾਰਮਿਕ ਸਥਾਨਾਂ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਉਹ ਹੱਕਦਾਰ ਹੈ। ਤੇ ਗੱਲ ਕਰਦੇ ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਦੀ। ਪਾਕਿਸਤਾਨ ਦੇ ਵਿੱਚ ਪੇਸ਼ਾਵਰ ਦੀ ਪੁਲਿਸ ਲਾਈਨਸ ਦੇ ਵਿੱਚ ਇੱਕ ਮਸਜਿਦ ਦੇ ਅੰਦਰ ਹੋਏ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਹੁਣ ਮਰਨ ਵਾਲਿਆਂ ਦੀ ਗਿਣਤੀ 90 ਤੋਂ ਟੱਪ ਗਈ ਹੈ। ਇਹ ਧਮਾਕਾ ਜਿਹੜਾ ਇਹ ਪੇਸ਼ਾਵਰ ਦੀ ਪੁਲਿਸ ਲਾਈਨਸ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਹੋਇਆ ਸੀ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਲਈ ਹੈ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਕਿਸਤਾਨ ਦੇ ਪੇਸ਼ਾਵਰ ਦੇ ਵਿੱਚ ਸ਼ਰਧਾਲੂਆਂ ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ ਕਿ ਕੈਨੇਡੀਅਨ ਪਾਕਿਸਤਾਨ ਦੇ ਪੇਸ਼ਾਵਰ ਦੇ ਵਿੱਚ ਸ਼ਰਧਾਲੂਆਂ ਤੇ ਘਿਨਾਉਣੇ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦੇ ਨੇ ਤੇ ਮੇਰੀ ਹਮਦਰਦੀ ਪੀੜਤਾਂ ਅਤੇ ਉਹਨਾਂ ਲੋਕਾਂ ਦੇ ਨਾਲ ਆ ਜੋ ਇਸ ਸਮੇਂ ਦੁਖੀ ਨੇ। ਸੋ ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਗੱਲ ਰੁੱਖ ਕਰਦੇ ਹਾਂ ਓਟਵਾ ਦਾ। ਓਟਵਾ ਦੇ ਵਿੱਚ ਇੱਕ 45 ਸਾਲਾ ਬੰਦੇ ਨੂੰ ਮਾਰ ਦਿੱਤਾ ਗਿਆ ਚਾਕੂ ਮਾਰ ਕੇ ਤੇ ਇੱਕ ਔਰਤ ਹਜੇ ਵੀ ਹਸਪਤਾਲ ਦੇ ਵਿੱਚ ਦਾਖਲ ਹੈ। ਇਹਨਾਂ ਦੋਨਾਂ ਨੂੰ ਚਾਕੂ ਮਾਰਿਆ ਗਿਆ ਸੀ ਲੰਗੀ ਰਾਤ ਸਾਊਥ ਐਂਡ ਅਪਾਰਟਮੈਂਟ ਦੇ ਉੱਤੇ। ਤਾਂ ਜਿਹੜੀ ਓਟਵਾ ਪੁਲਿਸ ਹੈ ਉਹਦਾ ਕਹਿਣਾ ਇਹ ਹੈ ਕਿ ਜਿਹੜੀ ਇਹ ਬਿਲਡਿੰਗ ਹੈ ਇਹ ਸਾਰਾਟੋਗਾ ਪਲੇਸ ਦੇ ਨੇੜੇ ਹੈ ਤੇ ਉੱਥੇ ਜਿਹੜਾ ਇੱਕ ਬੰਦਾ ਤੇ ਇੱਕ ਵੀ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਚੁੱਕਿਆ ਗਿਆ ਸੀ ਤੇ ਇਹਨੂੰ ਜਿਹੜਾ ਬੰਦਾ ਹੈ 45 ਸਾਲਾ, ਇਹਨੂੰ ਹਸਪਤਾਲ ਦੇ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਜ਼ਖਮਾਂ ਦੀ ਤਾਬ ਨਾਲ ਸਹਾਰਦਿਆਂ ਇਹ ਦਮ ਤੋੜ ਗਿਆ ਸੀ ਤੇ ਇਹਦੀ ਜਿਹੜੀ ਪਛਾਣ ਹੋਈ ਹੈ 45 ਸਾਲਾ ਜੇਮਜ਼ ਸੈਮਸਨ ਵੱਲੋਂ ਹੋਈ ਹੈ ਤੇ ਔਰਤ ਜਿਹਦੀ ਕਿ ਹਸਪਤਾਲ ਦੇ ਵਿੱਚ ਕੰਡੀਸ਼ਨ ਸਟੇਬਲ ਹੈ ਉਹਦੇ ਬਾਰੇ ਕਿਹਾ ਗਿਆ ਕਿ ਉਹ 50 ਸਾਲਾ ਇੱਕ ਔਰਤ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ। ਪੁਲਿਸ ਨੇ ਇਹਨਾਂ ਜ਼ਰੂਰ ਕਿਹਾ ਹੈ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਦੇ ਬਾਰੇ ਜਿਸ ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਹੈ ਤਾਂ ਉਹ ਸਾਡੇ ਨਾਲ ਸਾਂਝੀ ਜ਼ਰੂਰ ਕਰੇ। ਜਿਹੜੀ ਅਪਾਰਟਮੈਂਟ ਬਿਲਡਿੰਗ ਹੈ ਇਹ 2700 ਬਲਾਕ ਸਰਟੋਗਾ ਪੈਲੇਸ ਦੇ ਜਿਹੜਾ ਉਹਦੇ ਵਿੱਚ ਪੈਂਦੀ ਹੈ ਤੇ ਇਹ ਜਿਹੜੀ ਹੋਮੀਸਾਈਡ 2023 ਦਾ ਉਹਦੀ ਇਹ ਪਹਿਲੀ ਸਿਟੀ ਦੇ ਵਿੱਚ ਪਹਿਲੀ ਡੈਥ ਜਾਂ ਮੌਤ ਕਹਿ ਸਕਦੇ ਹਾਂ। ਉਧਰ ਦੂਜੇ ਪਾਸੇ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਸਸਕਾਟੂਨ ਦੇ ਵਿੱਚ ਵਾਪਰੀ ਸੀ। 83 ਸਾਲਾ ਇੱਕ ਬੰਦੇ ਨੂੰ ਕਈ ਵਾਰ ਚਾਕੂ ਮਾਰੇ ਗਏ ਸਨ ਤੇ ਹੁਣ ਜਿਹੜੀ ਇਸ ਘਟਨਾ ਦੇ ਵਿੱਚ ਸਸਕਾਟੂਨ ਪੁਲਿਸ ਹੈ ਉਹਨੂੰ ਇਸ ਬਾਰੇ ਇੱਕ ਸ਼ੱਕੀ ਜਿਹਦਾ ਨਾਮ ਦੱਸਿਆ ਗਿਆ ਰੋਬਰਟ ਪਾਊਲ, ਉਹਦੀ ਤਲਾਸ਼ ਹੈ ਤੇ ਇਹ ਦੱਸਿਆ ਗਿਆ ਕਿ ਇਹ ਇਸ ਸਟੈਬਿੰਗ ਦੇ ਮਾਮਲੇ ਦੇ ਵਿੱਚ ਜੁੜਿਆ ਹੋ ਸਕਦਾ ਹੈ, ਜਿਹੜੀ ਕਿ 24 ਜਨਵਰੀ ਨੂੰ 24 ਜਨਵਰੀ ਨੂੰ 200 ਬਲਾਕ ਆਫ 20th ਸਟਰੀਟ ਤੇ ਵਾਪਰੀ ਸੀ।
ਤੇ ਆਫੀਸਰਸ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਵਿਕਟਮ ਮਿਲਿਆ ਸੀ, ਉਹਦੇ ਕਾਫੀ ਚਾਕੂ ਮਾਰੇ ਹੋਏ ਸਨ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਤੇ ਪਰ ਹੁਣ ਉਸਦੀ ਜਿਹੜੀ ਸਥਿਤੀ ਆ ਉਹ ਸਟੇਬਲ ਹੈ। 83 ਸਾਲ ਇਹਦੀ ਉਮਰ ਹੈ ਤੇ ਇਹਨੂੰ ਸਕਾਟੂਨ ਦੇ ਵਿੱਚ ਲਾਸਟ ਮਹੀਨੇ ਦੇ ਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ। ਰੁੱਖ ਕਰਦੇ ਹਾਂ ਨਿਊ ਟੋਰਾਂਟੋ ਏਰੀਏ ਦਾ। ਨਿਊ ਟੋਰਾਂਟੋ ਦੀ ਸਟਰੀਟ 8 ਦੇ ਵਿੱਚ ਇੱਕ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਕੈਮੀਕਲ ਰਿਐਕਸ਼ਨ ਹੋਣ ਕਰਕੇ ਅੱਗ ਲੱਗ ਗਈ ਸੀ ਤੇ ਉਸ ਤੇ ਅੱਗ ਤੇ ਕਾਬੂ ਪਾਉਣ ਦੇ ਲਈ ਟੋਰਾਂਟੋ ਫਾਇਰ ਸਰਵਿਸਿਜ਼ ਨੂੰ ਸੱਦਿਆ ਗਿਆ ਸੀ। ਕੈਮੀਕਲਸ ਤੇ ਜ਼ਹਿਰੀਲਾ ਧੂੰਆਂ ਇਸ ਬਿਲਡਿੰਗ ਦੇ ਵਿੱਚੋਂ ਕਾਫੀ ਨਿਕਲਿਆ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗਿਆ ਕਿ ਅੱਗ ਦਾ ਕਾਰਨ ਹੋਰ ਕੀ ਹੋ ਸਕਦਾ ਹੈ ਤੇ ਅੱਗ ਦੇ ਉੱਤੇ ਛੇਤੀ ਹੀ ਕਾਬੂ ਪਾ ਲਿਆ ਗਿਆ ਸੀ, ਪਰ ਇਹਤਿਆਤਨ ਦੇ ਤੌਰ ਤੇ ਨੇੜੇ ਦੇ ਕਈ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ। ਪਰ ਨੇੜਲੀ ਕਿਸੇ ਵੀ ਇਮਾਰਤ ਨੂੰ ਨੁਕਸਾਨ ਨਹੀਂ ਪਹੁੰਚਿਆ ਤੇ ਨਾ ਹੀ ਜਾਨੀ ਮਾਲੀ ਨੁਕਸਾਨ ਤੋਂ ਵੀ ਬਚਾ ਰਿਹਾ। ਸੋ ਇਸੇ ਦੌਰਾਨ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਇਲਾਕੇ ਦੇ ਵਿੱਚ, ਪਰ ਬਾਅਦ ਦੇ ਵਿੱਚ ਜਲਦੀ ਹੀ ਇਹਨਾਂ ਨੂੰ ਖੋਲ੍ਹ ਦਿੱਤਾ ਗਿਆ ਸੀ। ਓਨਟਾਰੀਓ ਦੇ ਵਿੱਚ ਵਿਟਚਰਚ ਸਟਾਫਵਿਲ ਦੇ ਵਿੱਚ 2 ਗੱਡੀਆਂ ਦੀ ਆਮੋ-ਸਾਹਮਣੀ ਟੱਕਰ ਹੋ ਗਈ ਹੈ, ਜਿਸ ਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਗੰਭੀਰ ਜ਼ਖਮੀ ਦੱਸਿਆ ਗਿਆ। ਪਤਾ ਲੱਗਿਆ ਹੈ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਦੇ ਵਿੱਚ ਇੱਕ ਕਾਰ ਦੇ ਵਿੱਚ ਮੌਜੂਦ ਦੋਵਾਂ ਵਿਅਕਤੀਆਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਇੱਕ ਹੋਰ ਪੈਸੇਂਜਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਦੇ ਕਾਰਨਾਂ ਦੇ ਪਤਾ ਲਾਉਣ ਦੀ ਪੁਲਿਸ ਹਾਲੇ ਕੋਸ਼ਿਸ਼ ਕਰ ਰਹੀ ਹੈ। ਸੋ ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।